वाहिगुरू जी का खालसा वाहिगुरू जी की फतेह। मैं अमरवीर सिंह अज के प्रोग्राम आप सब का स्वागत करदा। व्यूअर्स, भारत के ਵੱਖ-ਵੱਖ हिस्सों में हिंदुत्वा सोच ने दलित भाईचारे नूं सदियों तो अपने अधीन रखा है। अज उस हिंदुत्वा की सोच नूं परनाई जथेबंदी भारतीय जनता पार्टी के सत्ता विच आउण तो बाद दलितां अते होर घट गिणतियां नूं सिद्धे तौर पर निशाना बनाया जा रहा है। गऊ रक्षा के नाम हेठ किवें दलितां अते मुसलमानां दी कुੱਟਮਾਰ ਦੀਆਂ घटनावां पिछले दिनी चर्चा का विषय रहीਆਂ ਹਨ। ਉਹ गुजरात होवे जिथे दलितां दी बुरी तरह कुੱਟਮਾਰ की गई अते चाहे मुंबई जिथे साजिशी ढंग नाल अंबेडकर भवन नूं ढਹਿ ਢੇਰੀ कर दिता गया। प्रबंधकी ढांचे नूं वरतदिआं किवें हिंदूत्वी ताकतां वल्लों सरकारी तौर ते पंजाब दी धरती ते गऊ रक्षा के नाम हेठ टैक्स लाउणा भी माहिरां वल्लों इसे कड़ी का हिस्सा मन्निया जा रहा है। अज के प्रोग्राम में असीं सिख सियासत के एडिटर सरदार परमजीत सिंह नाल इन्हां विषयों बारे चर्चा करांगे। आओ अज की विचार चर्चा की शुरुआत करते हैं। हाँ जी परमजीत सिंह जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। परमजीत सिंह जी, तुहाडा स्वागत है। तो जिहड़ा पहला सवाल मैं तुहाडे कोलों पुछना चाहुंदा वो यही है कि जिहड़ा हाल ही विच दलित भाईचारे के खिलाफ ये घटनावां वापरियां ने ते अज भी वापर रहीआं ने। असीं डेली बेसिस ते देखते हैं कि कोई ना कोई खबर हुंदी है मीडिया दे विच, कोई किते कोई घटना जिहड़ी इदां दी वापरदी है। इन्हां घटनावां नूं तुसीं अपनी निगाह दे विचों किवें देखदे हो? देखो, वैसे तो जिस तरह तुसीं जिक्र किया कि जिहड़ा इह वर्ण आश्रम जां जात पात दा प्रबंध हैगा जी, ਇਹਦੇ ਤਹਿਤ ਆਪਾਂ ਕਹਿ ਸਕਦੇ ਹਾਂ ਸਦੀਆਂ ਤੋਂ ਹੀ ਸਮਾਜ ਦੇ ਇੱਕ ਬੜੇ ਵੱਡੇ ਹਿੱਸੇ ਨੂੰ ਅਖੌਤੀ ਨੀਵੀਆਂ ਜਾਤਾਂ ਕਹਿ ਕੇ ਦੁਰਕਾਰਿਆ ਜਾਂਦਾ ਤੇ ਉਹਨਾਂ ਦੇ ਨਾਲ ਬਹੁਤ ਹੀ ਮਾੜਾ ਅਣਮਨੁੱਖੀ ਵਰਤਾਓ ਜਿਹੜਾ ਹੈ ਉਹ ਹੁੰਦਾ ਰਿਹਾ ਹੈ ਜੀ। ਤੇ ਉਹ ਇਹ ਨਹੀਂ ਕਿ ਪਿਛਲੇ ਸਮੇਂ ਦੇ ਦੌਰਾਨ ਹੁੰਦਾ ਰਿਹਾ, ਹੁਣ ਤੱਕ ਵੀ ਇਹ ਚੀਜ਼ ਜਿਹੜੀ ਆ ਉਹ ਚੱਲ ਰਹੀ ਹੈ। ਤੇ ਹੁਣ ਵੀ ਰੀਸੈਂਟ ਆਪਾਂ ਦੇਖਦੇ ਹਾਂ ਕਿ ਕਾਫੀ ਜ਼ਿਆਦਾ ਘਟਨਾਵਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਨੇ ਜੀ, ਜਿਹਦੇ ਵਿੱਚ ਦਲਿਤਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਜੁਰਮ ਜਿਹੜੇ ਨੇ ਉਹ ਹੋਏ ਨੇ। ਬਲਾਤਕਾਰ ਵਰਗੀਆਂ ਘਟਨਾਵਾਂ ਤੋਂ ਲੈ ਕੇ ਮਾਰ ਦੇਣ ਤੱਕ, ਜਾਂ ਹੁਣ ਖਾਸ ਤੌਰ ਦੇ ਉੱਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਗਾਵਾਂ ਦੀ ਰੱਖਿਆ ਦੇ ਨਾਂ ਦੇ ਉੱਤੇ ਵੀ ਅਸੀਂ ਤਾਂ ਜੀ ਕਈਆਂ ਦਾ ਬਹੁਤ ਸਤਿਕਾਰ ਬਹਾਲ ਕਰਨਾ ਚਾਹੁੰਦੇ ਹਾਂ ਜੀ। ਇਸ ਕਰਕੇ ਆਨੇ ਬਹਾਨੇ ਮੁਸਲਮਾਨਾਂ ਨੂੰ ਜਾਂ ਦਲਿਤਾਂ ਨੂੰ ਜਿਹੜਾ ਆ ਉਹ ਨਿਸ਼ਾਨਾ ਬਣਾਇਆ ਜਾ ਰਿਹਾ। ਪਰ ਇਹਦੇ ਵਿੱਚ ਹੁਣ ਇੱਕ ਖਾਸ ਗੱਲ ਜਿਹੜੀ ਆ ਇਹ ਵਾਪਰ ਰਹੀ ਹੈ ਕਿ ਇਹਨਾਂ ਘਟਨਾਵਾਂ ਦੇ ਖਿਲਾਫ ਅਸੀਂ ਦੇਖਿਆ ਕਿ ਹਾਲ ਦੇ ਵਿੱਚ ਕਾਫੀ ਜ਼ਿਆਦਾ ਇੱਕ ਰੋਹ ਦਲਿਤ ਭਾਈਚਾਰੇ ਦੇ ਵਿੱਚੋਂ ਪ੍ਰਗਟ ਹੁੰਦਾ ਰਿਹਾ ਹੈ ਜੀ। ਬਿਲਕੁਲ ਤੁਹਾਨੂੰ ਯਾਦ ਹੋਣਾ ਜਦੋਂ ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਰੋਹਿਤ ਵੈਮੁਲਾ ਦੀ ਖੁਦਕੁਸ਼ੀ ਦਾ ਮਾਮਲਾ ਆਇਆ ਤਾਂ ਬੜੀ ਵੱਡੀ ਪੱਧਰ ਦੇ ਉੱਪਰ ਜਿਹੜੇ ਦਲਿਤ ਚਿੰਤਕ ਸੀਗੇ ਜਾਂ ਵਿਚਾਰਕ ਸੀਗੇ ਉਹਨਾਂ ਨੇ ਨਾਲ ਦੀ ਨਾਲ ਜਿਹੜੇ ਦਲਿਤ ਕਾਰਕੁਨ ਨੇ ਉਹਨਾਂ ਨੇ ਉਸ ਖੁਦਕੁਸ਼ੀ ਨੂੰ ਇੱਕ ਸਟਰਕਚਰਲ ਮਰਡਰ ਦਾ ਨਾਮ ਦਿੱਤਾ ਕਿ ਜਿਹੜਾ ਇਹ ਬ੍ਰਾਹਮਣਵਾਦੀ ਢਾਂਚਾ ਹੈਗਾ ਆ ਅਸਲ ਦੇ ਵਿੱਚ ਉਹਦੇ ਵੱਲੋਂ ਕਤਲ ਕੀਤਾ ਗਿਆ। ਹੁਣ ਸੀਗੀ ਤਾਂ ਖੁਦਕੁਸ਼ੀ ਹੋਈ ਜੀ, ਪਰ ਕਿਉਂਕਿ ਉਹ ਜਿਸ ਤਰ੍ਹਾਂ ਦੇ ਮਾਹੌਲ ਬਣਾਇਆ ਜਾ ਰਿਹਾ ਸੀਗਾ ਭਾਰਤ ਦੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਦੇ ਵੱਲੋਂ, ਤੇ ਜਿਹੜੇ ਇਹ ਵਿਦਿਆਰਥੀ ਦਲਿਤ ਉੱਚੀਆਂ ਸਿੱਖਿਆ ਸੰਸਥਾਵਾਂ ਦੇ ਵਿੱਚ ਪਹੁੰਚੇ ਹੋਏ ਸੀਗੇ ਜੀ, ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਕਿ ਇੱਕ PhD ਕਰਦਾ ਹੋਇਆ ਚੰਗਾ ਪੜ੍ਹਿਆ ਲਿਖਿਆ ਵਿਦਿਆਰਥੀ ਉਹਨੇ ਕਿਹਾ ਕਿ ਹੁਣ ਖੁਦਕੁਸ਼ੀ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਹੈਗਾ ਜੀ। ਪਰ ਉਸ ਮਾਮਲੇ ਦੇ ਵਿੱਚ ਆਪਾਂ ਦੇਖਿਆ ਕਿ ਇੱਕ ਬਹੁਤ ਹੀ ਜਥੇਬੰਦ ਰੂਹ ਜਿਹੜਾ ਆ ਉਹ ਪ੍ਰਗਟ ਹੋਇਆ। ਇਸੇ ਤਰ੍ਹਾਂ ਗੁਜਰਾਤ ਵਾਲੀ ਜਿਹੜੀ ਘਟਨਾ ਵਾਪਰੀ ਹੈ ਜੀ, ਇੱਕ ਮਰੀ ਹੋਈ ਗਾਂ ਦਾ ਚੰਮ ਲਾਉਣ ਦੇ ਉਹਨੂੰ ਕਿਹਾ ਕਿ ਬਹੁਤ ਵੱਡਾ ਜੁਰਮ ਕਰ ਰਹੇ ਸੀਗੇ। ਉਹ ਦਲਿਤ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਗੱਡੀ ਦੇ ਨਾਲ ਬੰਨ੍ਹ ਕੇ ਕੁੱਟਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਦੇ ਉੱਪਰ ਉੱਥੇ ਅਜੇ ਵੀ ਤਕਰੀਬਨ ਕਾਫੀ ਜ਼ਿਆਦਾ ਰੂਹ ਦਾ ਪ੍ਰਗਟਾਵਾ ਜਿਹੜਾ ਉਹ ਹੋ ਰਿਹਾ। ਔਰ ਦਲਿਤ ਦੇ ਵੱਲੋਂ ਇਹ ਵੀ ਗੱਲ ਕਹੀ ਕਿ ਠੀਕ ਹੈ ਜਿਸ ਕੰਮ ਦੇ ਲਈ ਤੁਸੀਂ ਸਾਨੂੰ ਨਫ਼ਰਤ ਕਰਦੇ ਹੋ ਅਸੀਂ ਉਹ ਕੰਮ ਹੀ ਨਹੀਂ ਕਰਨਾ ਜੀ। ਜਿਨ੍ਹਾਂ ਦੇ ਲਈ ਫਿਰ ਗਊ ਮਾਤਾ ਆ ਉਹ ਆਪ ਹੀ ਫਿਰ ਜਦੋਂ ਗਾਈਆਂ ਮਰ ਜਾਂਦੀਆਂ ਤਾਂ ਉਹਨਾਂ ਦਾ ਆਪ ਹੀ ਤੁਸੀਂ ਕਿਰਿਆ ਕਰਮ ਕਰੋ ਜਾਂ ਉਹਨਾਂ ਦੀ ਜਿਸ ਤਰ੍ਹਾਂ ਵੀ ਉਹਨਾਂ ਦਾ ਸੰਸਕਾਰ ਕਰਨਾ ਕਰੋ, ਅਸੀਂ ਇਹ ਕੰਮ ਨਹੀਂ ਕਰਨਾ ਹੈਗਾ ਜੀ। ਉਸ ਤੋਂ ਇਲਾਵਾ ਬਹੁਤ ਜ਼ਿਆਦਾ ਰੂਹ ਦਾ ਪ੍ਰਗਟਾਵਾ ਹੋਇਆ ਔਰ ਮਾਤਾ ਮਾਇਆਵਤੀ ਦੇ ਖਿਲਾਫ ਵੀ ਆਪਾਂ ਦੇਖਿਆ
बीते दिनों के दौरान उत्तर प्रदेश के बीजेपी के आगू ने एक काफी भद्दी टिप्पणी की थी, उसके खिलाफ भी एक बड़ा वड्डा रोह उठा जी। तो ये एक गल जरूर नवी वापर रही है कि जुलम जिहड़े हुण हो रहे ने, एक तो उन्होंने वैसे ही काफी तब्दीली आ रही है, क्योंकि जिहड़ी हुण मौजूदा भारत सरकार आ नंगे चिट्टे रूप दे विच जात पात के प्रबंध नूं कायम रखना चाहुंदी है जी। हालांकि जो गवर्नमेंट आई थी तो उदों RSS के वलों भी इस गल के बयान आए, लगता सी कि RSS दलित भाईचारे नूं नाल लैके चलना चाहुंदी है जी। पर जिस तरह ये घटनावां वापर रही ने, ਉਹਦੇ ਨਾਲ ਇਹ ਲੱਗਦਾ ਕਿ ਜਿਹੜਾ ਹੇਠਲੇ ਪੱਧਰ ਦੇ ਉੱਪਰ ਇਹਨਾਂ ਦੇ ਕਾਰਕੁਨ ਨੇ, ਉਹ ਆਪਣਾ ਜਿਹੜਾ ਜਾਤ ਪਾਤ ਦਾ ਇਹ ਪ੍ਰਬੰਧ ਹੈਗਾ ਆ ਵਿਤਕਰੇਬਾਜ਼ੀ ਵਾਲਾ, ਉਹਨੂੰ ਕਾਫੀ ਸ਼ਿੱਦਤ ਦੇ ਨਾਲ ਬਹਾਲ ਕਰਨ ਦੇ ਵੱਲ ਲੱਗੇ ਹੋਏ ਨੇ। ਤੋ ਉੱਪਰੋਂ ਤਾਂ ਜ਼ਰੂਰ ਇਹ ਗੱਲ ਹੈ ਕਿ ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ ਉਹ ਤਾਂ ਬਹੁਤ ਸੋਚ ਸਮਝ ਕੇ ਬਿਆਨ ਦਿੰਦੇ ਆ, ਪਰ ਹੇਠਾਂ ਜਿਹੜੀ ਗੱਲਬਾਤ ਆ, ਜਿਸ ਤਰ੍ਹਾਂ ਦਾ ਵਰਤਾਰਾ ਸਾਹਮਣੇ ਆ ਰਿਹਾ ਆ, ਉਹ ਇਹੀ ਆ ਰਿਹਾ ਆ ਕਿ ਜਿਹੜੀ ਜਾਤ ਪਾਤ ਦੀ ਵੰਡ ਹੈ ਉਹਨੂੰ ਹੋਰ ਵੀ ਜ਼ਿਆਦਾ ਪੱਕੇ ਤੌਰ ਦੇ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਜੀ। ਪਰਮਜੀਤ ਸਿੰਘ ਜੀ, ਜਿਵੇਂ ਤੁਸੀਂ ਬੜੇ ਤਰੀਕੇ ਦੇ ਨਾਲ ਇਹ ਗੱਲ ਸਾਹਮਣੇ ਲਿਆਂਦੀ ਹੈ ਆਪਣੇ ਵਿਚਾਰਾਂ ਦੇ ਵਿੱਚ ਕਿ ਇਹਨੂੰ ਪ੍ਰਬਲ ਤੌਰ 'ਤੇ ਸਾਹਮਣੇ ਲਿਆਂਦਾ ਜਾ ਰਿਹਾ ਹੈ ਅਤੇ ਜਿਹੜਾ ਜਾਤ ਪਾਤ ਸਿਸਟਮ ਹੈ ਉਹਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਇਹ ਕਹਿ ਲਓ ਉਹਨੂੰ ਸਾਹਮਣੇ ਖੁੱਲ੍ਹ ਕੇ ਉਹਦਾ ਡਟਵਾਂ ਸਾਥ ਦਿੱਤਾ ਜਾ ਰਿਹਾ ਇਸ ਸੋਚ ਦਾ। ਜਦੋਂ ਅਸੀਂ ਦਲਿਤ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਇਹ ਹਿੰਦੂਤਵਾ ਵੱਲੋਂ ਇਹਨਾਂ ਨੂੰ ਦਲਿਤ ਭਾਈਚਾਰੇ ਨੂੰ ਆਪਣਾ ਹਿੱਸਾ ਸਮਝਿਆ ਜਾਂਦਾ, ਅਤੇ ਜਦੋਂ ਇਹਨਾਂ ਦੇ ਨਾਲ ਜਦੋਂ ਦਲਿਤ ਭਾਈਚਾਰੇ ਦੇ ਨਾਲ ਇੱਦਾਂ ਦਾ ਵਰਤਾਰਾ ਅਸੀਂ ਦੇਖਦੇ ਹਾਂ ਤਾਂ ਉਸ ਸਿਸਟਮ ਦੇ ਵਿੱਚੋਂ ਭਾਰਤ ਦੀ ਉਸ ਧਰਤੀ 'ਤੇ ਜਿੱਥੇ ਮੁਸਲਮਾਨ, ਸਿੱਖ ਅਤੇ ਹੋਰ ਘੱਟ ਗਿਣਤੀਆਂ ਵਸਦੇ ਨੇ, ਉਹ ਕਿਵੇਂ ਇਹ ਸੋਚ ਸਕਦੇ ਨੇ ਜਾਂ ਉਹ ਕੀ ਆਸ ਰੱਖ ਸਕਦੇ ਨੇ ਕਿ ਇਸ ਸਿਸਟਮ ਦੇ ਵਿੱਚੋਂ ਉਹਨਾਂ ਨੂੰ ਕੋਈ ਨਿਆਂ ਮਿਲੂਗਾ ਜਾਂ ਉਹਨਾਂ ਦੇ ਨਾਲ ਕੋਈ ਚੰਗਾ ਵਰਤਾਰੇ ਦੀ ਉਹ ਉਮੀਦ ਰੱਖ ਸਕਦੇ ਨੇ? ਦੇਖੋ, ਜਿੱਥੇ ਤੱਕ ਤੁਸੀਂ ਕਿਹਾ ਕਿ ਹਿੱਸਾ ਸਮਝਦੇ ਆਪਣਾ ਹਿੱਸਾ, ਕੋਈ ਇਸ ਤਰ੍ਹਾਂ ਨਹੀਂ ਸਮਝਦੇ ਵੀ ਸਾਡਾ ਇਸ ਤਰ੍ਹਾਂ ਹਿੱਸਾ ਆ ਕਿ, ਕਿਉਂਕਿ ਆਪਾਂ ਜਾਣਦੇ ਹਾਂ ਕਿ ਵਰਨ ਵੰਡ ਦਾ ਜਿਹੜਾ ਜਾਂ ਜਾਤ ਪਾਤ ਦਾ ਜਿਹੜਾ ਇਹ ਪ੍ਰਬੰਧ ਆ, ਇਹ ਹੈ ਹੀ ਇਸ ਤਰ੍ਹਾਂ ਦੀ ਵੰਡ ਆ। ਇਹਨੂੰ ਇਹਦੇ ਵਿੱਚ ਬ੍ਰਾਹਮਣ ਦੀ ਜਿਹੜੀ ਬਹੁਤ ਉੱਚ ਪੱਧਰ ਦੇ ਉੱਪਰ ਉਹਨੂੰ ਰੱਖਿਆ ਗਿਆ, ਤੇ ਜਿਹੜਾ ਦਲਿਤ ਭਾਈਚਾਰਾ ਇਹਨੂੰ ਬਿਲਕੁਲ ਨੀਵੇਂ ਪੱਧਰ ਤੇ ਦੁਰਕਾਰ ਕੇ ਰੱਖਿਆ ਗਿਆ ਜੀ। ਹਿੱਸਾ ਵੀ ਇਸ ਤਰ੍ਹਾਂ ਸਮਝਦੇ ਆ ਕਿ ਹਿੱਸਾ ਤਾਂ ਹੈ, ਪਰ ਇਹ ਹਿੱਸਾ ਇਸ ਤਰ੍ਹਾਂ ਨਹੀਂ ਗਾ ਕਿ ਬ੍ਰਾਹਮਣ ਦੇ ਬਰਾਬਰ ਹੈ, ਕਿ ਬਹੁਤ ਜ਼ਿਆਦਾ ਨੀਵੇਂ ਪੱਧਰ ਤੇ ਇਹ ਹੈਗੇ ਆ। ਔਰ ਆਪਣੀ ਜਿਹੜੀ ਸੁਪਰੀਮੇਸੀ ਆ, ਉਹਨਾਂ ਦੀ ਆਪਣੀ ਜੜਤ ਹੈ, ਖਾਸ ਕਰਕੇ ਬ੍ਰਾਹਮਣ ਵਰਗ ਦੀ, ਉਹਨੂੰ ਕਾਇਮ ਰੱਖਣਾ ਚਾਹੁੰਦੇ ਆ ਔਰ ਇਹਨਾਂ ਨੂੰ ਦਬਾ ਕੇ, ਦੁਰਕਾਰ ਕੇ ਹੇਠਲੇ ਪੱਧਰ ਦੇ ਉੱਪਰ ਹੀ ਰੱਖਣਾ ਚਾਹੁੰਦੇ ਆ, ਜਿਸ ਤਰ੍ਹਾਂ ਸਦੀਆਂ ਤੋਂ ਇਹ ਸਿਸਟਮ ਚੱਲਦਾ ਆ ਰਿਹਾ ਜੀ। ਜਿੱਥੋਂ ਤੱਕ ਤੁਸੀਂ ਬਾਕੀ ਘੱਟ ਗਿਣਤੀਆਂ ਦੀ ਗੱਲ ਕੀਤੀ ਹੈ, ਦੇਖੋ ਆਪਾਂ ਇਹ ਗੱਲ ਤਾਂ ਜਾਣਦੇ ਹਾਂ ਕਿ ਜੋ RSS ਦਾ ਵਿਚਾਰ ਆ ਉਹ ਤਾਂ ਇਹ ਗੱਲ ਵੀ ਨਹੀਂ ਮੰਨਦੇ। ਉਹ ਤਾਂ ਕਹਿੰਦੇ ਆ ਕਿ ਸਿਰਫ ਮੁਸਲਮਾਨ ਜਾਂ ਈਸਾਈ ਜਿਹੜੇ ਨੇ ਇਹ ਹੀ ਵੱਖਰੇ ਨੇ, ਬਾਕੀ ਤਾਂ ਸਾਰੇ ਜਿਹੜੇ ਆ ਉਹ ਹਿੰਦੁਸਤਾਨ ਦੇ ਵਿੱਚੋਂ ਜਿਹੜੇ ਧਰਮ ਪੈਦਾ ਹੋਏ ਨੇ ਇਸ ਖਿੱਤੇ ਦੇ ਵਿੱਚ, ਉਹ ਹਿੰਦੂ ਧਰਮ ਦਾ ਹੀ ਕਿਸੇ ਨਾ ਕਿਸੇ ਤਰ੍ਹਾਂ ਹਿੱਸਾ ਉਹਨੂੰ ਪ੍ਰਚਾਰਦੇ ਆ। ਹਾਲਾਂਕਿ ਆਪਾਂ ਨੂੰ ਪਤਾ ਕਿ ਗੱਲ ਦਰੁਸਤ ਨਹੀਂ ਹੈ। ਸੋ ਉਹਨਾਂ ਪ੍ਰਤੀ ਜਿਹੜਾ ਰਵੱਈਆ ਆ ਉਹਨਾਂ ਦਾ ਉਹ ਕੁਝ ਵੱਖਰਾ ਹੁੰਦਾ ਜੀ। ਹਾਲਾਂਕਿ ਨੀਤ ਬਹੁਤ ਜ਼ਿਆਦਾ ਸਾਫ਼ ਨਹੀਂ ਹੁੰਦੀ, ਪਰ ਵਕਤੀ ਤੌਰ ਦੇ ਉੱਪਰ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਤਰ੍ਹਾਂ ਦਾ ਪ੍ਰਬੰਧ ਜਿਹਦੇ ਵਿੱਚ ਤੁਸੀਂ ਮੁੱਖ ਨਿਸ਼ਾਨਾ ਜਿਹੜਾ ਆ ਉਹ ਉਹਨਾਂ ਵੱਲੋਂ ਮੁਸਲਮਾਨ ਵਰਗ ਨੂੰ ਬਣਾਇਆ ਜਾਂਦਾ। ਆਪਾਂ ਵੀ ਹੁਣ ਬੀਤੇ ਸਮੇਂ ਦੇ ਦੌਰਾਨ ਦੇਖਿਆ ਕਿ ਜਿਹੜੀਆਂ ਜ਼ਿਆਦਾ ਘਟਨਾਵਾਂ ਵਾਪਰੀਆਂ ਨੇ, ਖਾਸ ਕਰਕੇ ਬੀਫ ਨੂੰ ਲੈ ਕੇ, ਗਾਈ ਦਾ ਮਾਸ ਹੈ ਜੀ, ਉਹਦਾ ਮੁੱਖ ਨਿਸ਼ਾਨਾ ਜਿਹੜਾ ਹੁਣ ਦਲਿਤ ਭਾਈਚਾਰੇ ਤੋਂ ਪਹਿਲਾਂ ਜਿਹੜਾ ਰਿਹਾ ਬੀਤੇ 2 ਸਾਲਾਂ ਦੇ ਦੌਰਾਨ, ਉਹ ਮੁਸਲਮਾਨ ਰਹੇ ਨੇ। ਬਿਲਕੁਲ, ਕਿ ਥਾਂ ਥਾਂ ਦੇ ਉੱਪਰ ਉਹਨਾਂ ਨੂੰ ਆਨੇ ਬਹਾਨੇ ਨਿਸ਼ਾਨਾ ਬਣਾਇਆ ਜਾਂਦਾ। ਕੋਈ ਜੇ ਕਿਸੇ ਨੇ ਆਪਣੇ ਘਰੇ ਮਾਸ ਲਿਆਂਦਾ ਹੈ ਤਾਂ ਇਹ ਕਹਿ ਕੇ ਕਿ ਗਊ ਮਾਸ ਹੈ, ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ। ਹੁਣ ਵੀ ਹਾਲੀਆ ਤੌਰ ਦੇ ਉੱਪਰ ਵੀ ਜਿਹੜੀ ਘਟਨਾ ਵਾਪਰੀ ਹੈ, ਦਲਿਤ ਮੁਸਲਮਾਨ ਔਰਤਾਂ ਨੂੰ ਇੱਕ ਰੇਲਵੇ ਸਟੇਸ਼ਨ ਦੇ ਉੱਪਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਜਿਹੜੇ ਅਖੌਤੀ ਗਊ ਰਕਸ਼ਕ ਆ ਉਹਨਾਂ ਦੇ ਵੱਲੋਂ ਕੁੱਟਿਆ ਗਿਆ ਔਰ ਕਿਹਾ ਗਿਆ ਕਿ ਇਹ ਮਤਲਬ ਗਊ ਮਾਸ ਜਿਹੜਾ ਆ ਉਹ ਲੈ ਕੇ ਜਾ ਰਹੀਆਂ ਸੀ ਜੀ।
ਸੋ ਉਹਦੇ ਤਹਿਤ ਇਹ ਆ ਕਿ ਹੁਣ ਜਿਹੜੀ ਇਹਦੀ ਨੀਤੀ ਚੱਲ ਰਹੀ ਹੈ ਉਹ ਇਹ ਹੈ ਕਿ ਜਿਹੜੀਆਂ ਹੋਰ ਧਾਰਮਿਕ ਜਗਦੀਆਂ ਨੇ ਜਿੱਦਾਂ ਸਿੱਖ ਹੈ, ਇਹਨਾਂ ਨੂੰ ਤਾਂ ਪੁਚਕਾਰ ਕੇ ਜਾਂ ਮਤਲਬ ਬਹਿਲਾ ਫੁਸਲਾ ਕੇ ਨਾਲ ਰੱਖਣਾ ਚਾਹੁੰਦੇ ਨੇ। ਉਹ ਇਸ ਕਰਕੇ ਕਿਉਂਕਿ ਜੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਆ ਤਾਂ ਜ਼ਾਹਰ ਦੀ ਗੱਲ ਆ ਤੁਸੀਂ ਇੱਕੋ ਸਮੇਂ ਸਾਰੇ ਵਰਗਾਂ ਦੇ ਨਾਲ ਸਾਰੇ ਮੋਰਚੇ ਨਹੀਂ ਖੋਲ ਸਕਦੇ ਜੀ। ਉਹਦੇ ਵਿੱਚੋਂ ਸਿੱਖਾਂ ਨੂੰ ਆਪਣੇ ਨਾਲ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਵੱਡੇ ਪੱਧਰ ਦੇ ਉੱਪਰ। ਸਿੱਧੇ ਤੌਰ ਦੇ ਉੱਪਰ ਵੀ ਆਪਾਂ ਦੇਖਦੇ ਹਾਂ ਕਿ ਸਿੱਖ ਦੇਖੋ ਵਾਲੇ ਜਿਹੜੇ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਜਾਂ ਉਹਨਾਂ ਨੂੰ ਭਾਜਪਾ ਦੇ ਰਾਹੀਂ ਇਹਨਾਂ ਦੀਆਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ, ਰਾਸ਼ਟਰੀ ਸਿੱਖ ਸੰਗਤ ਹੈ, ਉਹਨਾਂ ਦੇ ਵਿੱਚ ਲੈ ਕੇ ਇਹ ਕੋਸ਼ਿਸ਼ ਹੈ ਹੁਣ ਫਿਲਹਾਲ ਦੀ ਕਰੀ ਜੋ ਦੇਖਣ ਦੇ ਵਿੱਚ ਸਾਹਮਣੇ ਆ ਰਹੀ ਆ ਕਿ ਸਿੱਖਾਂ ਨੂੰ ਨਾਲ ਲਿਆ ਜਾਵੇ ਤੇ ਖਾਸ ਤੌਰ ਦੇ ਉੱਪਰ ਜਿਹੜੇ ਖੱਬੇ ਪੱਖੀ ਨੇ ਤੇ ਮੁਸਲਮਾਨ ਨੇ ਤੇ ਹੁਣ ਦਲਿਤਾਂ ਦੇ ਬਾਰੇ ਦੇ ਵਿੱਚ ਇਹ ਵਰਤਾਰਾ ਇਸਲੇ ਪੱਧਰ ਤੋਂ ਸਾਹਮਣੇ ਆਉਣਾ ਸ਼ੁਰੂ ਹੋ ਗਿਆ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ। ਪਰਮਜੀਤ ਸਿੰਘ ਜੀ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਇਹ ਕਿਵੇਂ ਫੈਲਾਅ ਹੋ ਰਿਹਾ ਇਸ ਸੋਚ ਦਾ, ਹਿੰਦੂਤਵੀ ਸੋਚ ਦਾ, ਜਦੋਂ ਅਸੀਂ ਇਹਨੂੰ ਇੰਪਲੀਮੈਂਟੇਸ਼ਨ ਦੀ ਗੱਲ ਦੇਖਦੇ ਹਾਂ ਤਾਂ ਇਹਦੇ 'ਚ ਐਡਮਿਨਿਸਟ੍ਰੇਸ਼ਨ ਦਾ ਬਹੁਤ ਵੱਡਾ ਰੋਲ ਹੈ। ਉਹ ਭਾਵੇਂ ਸਕੂਲਿੰਗ ਦੇ ਹਵਾਲੇ ਨਾਲ ਹੋਏ, ਕਿਵੇਂ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਸੀਗੀਆਂ ਕਿ ਜਿਹੜੇ ਭਾਰਤ ਸਰਕਾਰ ਦੇ ਮਿਨਿਸਟਰ ਹੈਗੇ ਆ ਉਹ ਆਪਣਾ ਸਿਲੇਬਸ ਅਪਰੂਵ ਕਰਨ ਲਈ, ਸਕੂਲਾਂ ਦਾ ਸਿਲੇਬਸ ਅਪਰੂਵ ਕਰਨ ਲਈ RSS ਦੇ ਹੈੱਡਕੁਆਟਰਸ 'ਤੇ ਜਾ ਕੇ ਬੈਠੇ ਆ। ਅਤੇ ਜਦੋਂ ਅਸੀਂ ਪੰਜਾਬ ਵੱਲ ਦੇਖਦੇ ਹਾਂ ਕਿ ਕਿਵੇਂ ਪਿਛਲੇ ਕੁਝ ਮਹੀਨਿਆਂ ਤੋਂ ਪਹਿਲਾਂ ਦੀ ਖਬਰ ਸੀ ਕਿ ਪੰਜਾਬ ਦੇ ਵਿੱਚ ਕਾਊ ਸੈਸ ਲਾਇਆ ਗਿਆ, ਗਊ ਰਕਸ਼ਾ ਦੇ ਨਾਂ ਹੇਠ ਟੈਕਸ ਲਾਇਆ ਗਿਆ ਹਰ ਇੱਕ ਛੋਟੀ ਛੋਟੀ ਚੀਜ਼ਾਂ ਦੇ ਉੱਪਰ। ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ ਜਿਹੜੀਆਂ ਇਹ ਡਿਵੈਲਪਮੈਂਟਸ ਨੇ, ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਗਲਬਾ ਬਣਾਇਆ ਜਾ ਰਿਹਾ ਇਹ ਕਿਸ ਹੱਦ ਤੱਕ ਬਣਾਇਆ ਜਾ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨੂੰ ਕੀ ਭਾਂਪਦੇ ਹੋ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ? ਹਾਂਜੀ, ਦੇਖੋ ਇਹ ਗੱਲ ਤਾਂ ਹੈ ਕਿ ਜਿੰਨਾ ਵੀ RSS ਦਾ ਇਹ ਸਾਰਾ ਪ੍ਰੋਜੈਕਟ ਹੈਗਾ ਆ ਹਿੰਦੂ ਰਾਸ਼ਟਰ ਬਣਾਉਣ ਦਾ, ਉਸ ਦੇ ਵਿੱਚ ਕਾਫੀ ਬੁਨਿਆਦੀ ਗੱਲ ਆ ਕਿ ਇਹ ਇਤਿਹਾਸ ਨੂੰ ਦੁਬਾਰਾ ਘੜਨਾ ਚਾਹੁੰਦੇ ਆ, ਉਹਨੂੰ ਆਪਣੇ ਹਿਸਾਬ ਦੇ ਨਾਲ ਲਿਖਣਾ ਚਾਹੁੰਦੇ ਨੇ। ਉਸ ਤੋਂ ਇਲਾਵਾ ਸਿੱਖਿਆ ਜਿਹੜੀ ਆ ਉਹ ਕਿਸੇ ਵੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਦਾ ਬਹੁਤ ਵੱਡਾ ਸਾਧਨ ਲੈਂਦੀ ਹੈ ਜੀ। ਤੇ ਜਿੱਥੋਂ ਤੱਕ ਹਿੰਦੂ ਨੈਸ਼ਨਲਿਜ਼ਮ ਦੀ ਗੱਲ ਆ ਜਾਂ ਇਹਨਾਂ ਦੀ ਸਾਰੀ ਵਿਚਾਰਧਾਰਾ ਦੀ ਗੱਲ ਆ, ਇਹਨਾਂ ਦਾ ਵੀ ਮੁੱਖ ਸਾਧਨ ਜਿਹੜਾ ਆ ਇਹ ਸਿੱਖਿਆ ਨੂੰ ਬਣਾਉਣਾ ਚਾਹੁੰਦੇ ਨੇ। ਔਰ ਇਹਦੇ ਤਹਿਤ ਕਾਫੀ ਵੱਡੀ ਪੱਧਰ ਦੇ ਉੱਪਰ ਯਤਨ ਜਿਹੜੇ ਆ ਉਹਨਾਂ ਨੇ ਕੀਤੇ ਨੇ ਕਿ ਕਿਸ ਤਰ੍ਹਾਂ ਭਗਵਾਕਰਨ ਜਿਹੜਾ ਆ ਉਹ ਸਿਲੇਬਸਾਂ ਦਾ, ਸਿੱਖਿਆ ਦਾ, ਸਕੂਲੀ ਕਿਤਾਬਾਂ ਦਾ, ਔਰ ਜਿਹੜੇ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਆ ਉਹ ਲਗਾਤਾਰ ਖਬਰਾਂ ਆ ਰਹੀਆਂ ਕਿ ਕਿਸ ਤਰ੍ਹਾਂ ਉਹਦੇ ਵਿੱਚ ਖਾਸ ਤੌਰ ਦੇ ਉੱਪਰ ਜਿਹੜੀਆਂ ਇਤਿਹਾਸ ਦੀਆਂ ਕਿਤਾਬਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਦਲਿਆ ਜਾ ਰਿਹਾ। ਇਹ ਉਸ ਤਰ੍ਹਾਂ ਦੇ ਨਾਇਕ ਜਿਹੜੇ ਕਿ ਇਤਿਹਾਸ ਦੇ ਵਿੱਚ ਉਹਨਾਂ ਦਾ ਰੋਲ ਕੁਛ ਹੋਰ ਸੀਗਾ, ਪਰ ਕਿਉਂਕਿ ਉਹ ਹਿੰਦੂਤਵ ਨੂੰ ਕਹਿ ਲਓ ਕਿ ਮਾਪਕ ਬੈਠਦੇ ਆ, ਉਹਨਾਂ ਨੂੰ ਮੁੱਖ ਰੂਪ ਦੇ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ। ਪੰਜਾਬ ਦੇ ਵਿੱਚ ਦੇਖੋ ਹੁਣ ਇੱਥੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਜਿਹੜੀ ਬਾਦਲ ਗਵਰਨਮੈਂਟ ਆ ਉਹ ਵਿਚਾਰਧਾਰਕ ਤੌਰ ਦੇ ਉੱਪਰ ਅਸੀਂ ਕਹੀਏ ਕਿ ਕੋਈ ਸਿੱਖਾਂ ਦੇ ਪੱਖ ਦਾ ਸਟੈਂਡ ਲੈਣ ਇਸ ਹਾਲਤ ਦੇ ਵਿੱਚ ਹੀ ਨਹੀਂ ਹੈਗੇ ਜੀ। ਇੰਨਾ ਜ਼ਿਆਦਾ ਮਤਲਬ ਇੱਕ ਸਰੈਂਡਰ ਕੀਤਾ ਹੋਇਆ ਆ ਸੱਤਾ ਦੇ ਵਿੱਚ ਕਾਬਜ਼ ਰਹਿਣ ਦੇ ਲਈ ਇਸ ਹਿੰਦੂਤਵੀ ਵਿਚਾਰਧਾਰਾ ਦੇ ਅੱਗੇ ਜਿਸ ਤਰ੍ਹਾਂ ਵੀ ਚਾਹੁੰਦੇ ਆ ਉਸੇ ਤਰ੍ਹਾਂ ਆਪਣੀ ਗੱਲ ਅਪਣਾਉਂਦੇ ਤੇ ਲਾਗੂ ਕਰਵਾਉਂਦੇ ਜੀ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਪਰ ਜਿਹੜਾ ਆ ਉਹ ਲੱਗਾ ਹੋਇਆ, ਔਰ ਆਮ ਲੋਕਾਂ ਨੂੰ ਕਹੀਏ ਕਿ ਉਹਦਾ ਕਰਕੇ ਕੋਈ ਸਹੂਲਤ ਮਿਲੀ ਆ ਉਹ ਕੋਈ ਨਹੀਂ ਹੈਗੀ, ਕਿਉਂਕਿ ਅਵਾਰਾ ਗਾਈਆਂ ਨੇ ਜਿਹੜੀਆਂ ਉਹ ਅਜੇ ਵੀ ਬੜੇ ਵੱਡੇ ਪੱਧਰ ਦੇ ਉੱਪਰ ਰੋਡ ਐਕਸੀਡੈਂਟ ਹੁੰਦੇ ਆ, ਦੁਰਘਟਨਾਵਾਂ ਦਾ ਕਾਰਨ ਬਣਦੀਆਂ ਨੇ। ਉਸ ਤੋਂ ਇਲਾਵਾ ਜੇ ਤੁਸੀਂ ਜ਼ਿਮੀਂਦਾਰਾਂ ਨੂੰ ਜਿਹੜੇ ਕਿਸਾਨੀ ਕਰਦੇ ਆ ਪੰਜਾਬ ਵਿੱਚ ਖੇਤੀ ਪ੍ਰਧਾਨ ਸੂਬਾ, ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ, ਉਹਨਾਂ ਦੇ ਲਈ ਵੀ ਇਸ ਟੈਕਸ ਲੱਗਣ ਤੋਂ ਬਾਅਦ ਕੋਈ ਸੁਧਾਰ ਨਹੀਂ ਹੈਗਾ, ਕਿਉਂਕਿ ਉਹਨਾਂ ਦੀਆਂ ਫਸਲਾਂ ਉਸੇ ਤਰ੍ਹਾਂ ਹੀ ਬਰਬਾਦ ਹੋ ਰਹੀਆਂ ਨੇ ਜੀ। ਕਿਉਂਕਿ ਇਹ ਜਿਹੜੀ ਮਤਲਬ ਜਿੰਨਾ ਸਾਰਾ ਇਹ ਗਊ ਰਕਸ਼ਾ ਦਾ ਜਾਂ ਹੋਰ ਇਹ ਆਪਾਂ ਕੱਲ੍ਹ ਹੀ ਪੇਪਰ 'ਚ ਦੇਖਿਆ ਕਿ ਜਿਹੜੇ ਪ੍ਰੋਗਰੈਸਿਵ ਡੇਅਰੀ ਫਾਰਮਰਸ ਐਸੋਸੀਏਸ਼ਨ ਹੈ ਪੰਜਾਬ ਦੀ, ਉਹਨਾਂ ਨੇ ਵੀ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਇਹਨਾਂ ਨੇ ਜਿਹੜੀ ਰੋਕ ਲਾਈ ਹੋਈ ਹੈ ਗਾਈਆਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਲਿਜਾਣ ਦੇ ਉੱਪਰ,
ਗਊ ਰੱਖਿਆ ਦੇ ਨਾਂ ਦੇ ਉੱਪਰ ਵੀ ਉਹਦੇ ਨਾਲ ਡੇਅਰੀ ਦਾ ਜਿਹੜਾ ਕਾਰੋਬਾਰ ਹੈ ਪੰਜਾਬ ਦਾ ਉਹਨੂੰ ਵੀ ਕਾਫੀ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋ ਰਿਹਾ ਹੈ ਜੀ। ਔਰ ਇਹ ਮਤਲਬ ਇੱਕ ਸਾਈਕੋਲੋਜੀਕਲੀ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਖਾਸ ਤਰ੍ਹਾਂ ਦੀ ਵਿਚਾਰਧਾਰਾ ਦਾ ਦਾਬਾ ਗਿਰਾਉਣ ਦਾ ਹੀ ਇਹ ਇੱਕ ਤਰੀਕਾ ਹੈਗਾ ਜਿੰਨਾ ਇਹ ਸਾਰਾ ਅਪਣਾਇਆ ਜਾ ਰਿਹਾ। ਔਰ ਉਹਦੇ ਵਿੱਚ ਪੰਜਾਬ ਗਵਰਨਮੈਂਟ ਜਿਹੜੀ ਹੈ ਉਹ ਤਾਂ ਬਿਲਕੁਲ ਇੱਕ ਟੂਲ ਬਣ ਕੇ ਉਹਨਾਂ ਦਾ ਉਹ ਕੰਮ ਕਰ ਰਹੀ ਹੈ। ਜੀ ਸਰ, ਜਿਵੇਂ ਦਲਿਤਾਂ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਤੁਸੀਂ ਵੀ ਆਪਣੇ ਵਿਚਾਰ ਜਦੋਂ ਦਿੱਤੇ ਆ ਤਾਂ ਤੁਸੀਂ ਖਾਸ ਤੌਰ 'ਤੇ ਮੈਂਸ਼ਨ ਕੀਤਾ ਕਿ ਦਲਿਤ ਭਾਈਚਾਰੇ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਅਤੇ ਇੱਥੋਂ ਤੱਕ ਕਿਹਾ ਕਿ ਅਸੀਂ ਹੁਣ ਇਸ ਪਾਰਟ ਨੂੰ ਅੱਗੇ ਕੰਟੀਨਿਊ ਨਹੀਂ ਕਰਾਂਗੇ, ਤੁਸੀਂ ਆਪਣਾ ਆਪੇ ਸਾਂਭ ਲਓ ਜੇ ਤੁਸੀਂ ਇਹ ਚਾਹੁੰਦੇ ਹੋ। ਤਾਂ ਜਦੋਂ ਅਸੀਂ ਇਹ ਵਿਰੋਧ ਦੀ ਗੱਲ ਦੇਖਦੇ ਹਾਂ ਜਿਹੜਾ ਕਿ ਦਲਿਤ ਭਾਈਚਾਰੇ ਵੱਲੋਂ ਦੇਖਣ ਨੂੰ ਸਾਹਮਣੇ ਆਇਆ ਹੈ, ਗੁਜਰਾਤ ਦੇ ਵਿੱਚ ਉਹਨਾਂ ਨੇ ਪ੍ਰੋਟੈਸਟ ਵਜੋਂ ਗਾਵਾਂ ਵੀ ਵੱਢ ਕੇ ਸੁੱਟੀਆਂ ਸੀ, ਇਹਦਾ ਤੁਸੀਂ ਫਿਰ ਹੱਲ ਕਿਵੇਂ ਦੇਖਦੇ ਹੋ ਪੰਜਾਬ ਦੇ ਹਵਾਲੇ ਨਾਲ ਵੀ ਅਤੇ ਭਾਰਤ ਦੇ ਹਵਾਲੇ ਨਾਲ ਵੀ? ਕੀ ਇਹਨੂੰ ਇੱਦਾਂ ਦੇਖਿਆ ਜਾ ਸਕਦਾ ਹੈ ਕਿ ਜਿਹੜੀਆਂ ਘੱਟ ਗਿਣਤੀ ਕੌਮਾਂ ਹੈਗੀਆਂ ਨੇ ਉਹ ਦਲਿਤਾਂ ਦੇ ਨਾਲ ਮਿਲ ਕੇ ਕੋਈ ਇੱਕ ਸਾਂਝੇ ਪਲੇਟਫਾਰਮ 'ਤੇ ਇਕੱਠੀਆਂ ਹੋਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇੱਦਾਂ ਦਾ ਪਲੇਟਫਾਰਮ ਕ੍ਰੀਏਟ ਕੀਤਾ ਜਾ ਸਕੇ ਜਿਹੜਾ ਇਸ ਹਿੰਦੂਤਵਾ ਸੋਚ ਨੂੰ ਦਾ ਡਟਵਾਂ ਵਿਰੋਧ ਕਰ ਸਕੇ, ਜਾਂ ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਦੇਖੋ, ਇੱਕ ਗੱਲ ਤਾਂ ਹੈ ਕਿ ਜਦੋਂ ਇਹ ਘਟਨਾਵਾਂ ਮੁਸਲਮਾਨਾਂ ਦੇ ਨਾਲ ਵਾਪਰ ਰਹੀਆਂ ਨੇ, ਦਲਿਤਾਂ ਦੇ ਨਾਲ ਵਾਪਰ ਰਹੀਆਂ ਨੇ, ਜਾਂ ਇਹ ਕਹਿ ਲਓ ਕਿ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਜਾਂ ਹੋਰਨਾਂ ਖਿੱਤਿਆਂ ਦੇ ਵਿੱਚ ਇਸ ਉਪ ਮਹਾਂਦੀਪ ਦੇ ਅੰਦਰ ਵਾਪਰ ਰਹੀਆਂ, ਤਾਂ ਜੇ ਆਪਾਂ ਸਿੱਖਾਂ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਸ਼ਾਇਦ ਇਹ ਕੋਈ ਦੂਰ ਪਾਰ ਦੀਆਂ ਘਟਨਾਵਾਂ ਨੇ, ਇਹਨਾਂ ਦਾ ਸਾਡੇ ਉੱਪਰ ਅਸਰ ਨਹੀਂ ਹੋਣਾ। ਅਸਰ ਤਾਂ ਦੇਖੋ ਬਿਲਕੁਲ ਹੋਣਾ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਸਮੁੱਚੀ ਵਿਚਾਰਧਾਰਾ ਹਿੰਦੂਤਵ ਦੀ ਇਸ ਖਿੱਤੇ ਦੇ ਵਿੱਚ ਆਪਣੇ ਪੈਰ ਕੱਟ ਰਹੀ ਹੈ, ਉਹਦਾ ਅਸਰ ਹਰ ਉਸ ਵਿਚਾਰਧਾਰਾ ਜਾਂ ਉਹਨਾਂ ਲੋਕਾਂ ਦੇ ਉੱਪਰ ਹੋਣਾ ਹੈ ਜਿਹੜੇ ਆਪਣੇ ਆਪ ਨੂੰ ਵਿਲੱਖਣ ਮੰਨਦੇ ਆ, ਆਪਣੀ ਵਿਚਾਰਧਾਰਾ ਵੱਖਰੀ ਲੈ ਕੇ ਚੱਲਣੀ ਚਾਹੁੰਦੇ ਆ ਜੀ। ਸੋ ਐਲੀਮੀਨੇਸ਼ਨ ਦਾ ਜਿਹੜਾ ਪ੍ਰੋਸੈਸ ਆ ਉਹਦੇ ਜਿੰਨੇ ਵੀ ਪੜਾਅ ਨੇ, ਉਹਦੇ ਦੌਰ ਨੇ, ਦਬਾਉਣ ਦੇ, ਮਾਰਨ ਦੇ, ਜਾਂ ਕਹਿ ਲਓ ਕਿ ਵਿਚਾਰਧਾਰਕ ਤੌਰ ਦੇ ਉੱਪਰ ਕਿਸੇ ਨੂੰ ਨਿਸ਼ਚਲ ਕਰਨ ਦੇ, ਉਹ ਸਾਰੇ ਹਰਦੇ ਵਰਤੇ ਜਾਣੇ। ਠੀਕ ਹੈ, ਅੱਜ ਇਸ ਗੱਲ ਦਾ ਨਿਸ਼ਾਨਾ ਸਿੱਧੇ ਰੂਪ ਦੇ ਵਿੱਚ ਹੋ ਸਕਦਾ ਸਿੱਖਾਂ ਨੂੰ ਲੱਗੇ ਕਿ ਅਸੀਂ ਨਹੀਂ ਹੈਗੇ, ਪਰ ਜੇਕਰ ਇਹ ਮੁਸਲਮਾਨਾਂ ਦੇ ਨਾਲ ਵਾਪਰ ਰਹੀ ਹੈ, ਦਲਿਤਾਂ ਦੇ ਨਾਲ ਵਾਪਰ ਰਹੀ ਹੈ, ਤਾਂ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਥੋੜੇ ਬਹੁਤੇ ਫਰਕ ਦੇ ਨਾਲ ਇਹਦਾ ਜਿਹੜਾ ਫੇਕ ਹੈ ਉਹ ਜਾਂ ਫੇਕ ਨਾ ਕਹੀਏ, ਸਿੱਧਾ ਨਿਸ਼ਾਨਾ ਹੀ ਕਹੀਏ ਕਿ ਉਹ ਸਿੱਖਾਂ ਨੂੰ ਨਹੀਂ ਬਣਾਇਆ ਜਾਣਾ ਉਹਦੇ ਸਮੇਂ ਦੌਰਾਨ ਜੀ। ਜ਼ਾਹਰ ਦੀ ਗੱਲ ਹੈ, ਜਦੋਂ ਇੱਕ ਸਾਂਝੀ ਧਿਰ ਦੇ ਵੱਲੋਂ ਮਤਲਬ ਤੁਹਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਤੁਸੀਂ ਉਹਨੂੰ ਬੇਲਾਗੀ ਵਾਲੇ ਤੀਰਾ ਨਹੀਂ ਤੁਹਾਨੂੰ ਉੱਥੇ ਧਾਰਨ ਕਰਨਾ ਚਾਹੀਦਾ। ਕਿਸੇ ਦੇ ਨਾਲ ਵੀ ਵਾਪਰਦੀ ਆ ਜਿਹੜੀ ਮਾੜੀ ਗੱਲ ਆ, ਉੱਥੇ ਜਾ ਕੇ ਆਪਣਾ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਸ਼ਮੂਲੀਅਤ ਆ ਜਾਂ ਵਿਰੋਧ ਹੈ ਉਹਨਾਂ ਉਸ ਧਿਰ ਦੇ ਨਾਲ ਜਾ ਕੇ ਖੜਨਾ ਚਾਹੀਦਾ। ਜਿਹੜੀ ਮਜ਼ਲੂਮ ਧਿਰ ਆ ਤੇ ਜ਼ਾਲਮ ਧਿਰ ਦਾ ਜਿਹੜਾ ਵਿਰੋਧ ਆ ਉਹ ਹੋਣਾ ਚਾਹੀਦਾ। ਤਾਂ ਪੰਜਾਬ ਦੇ ਵਿੱਚ ਦੇਖੋ ਬੀਤੇ ਦਿਨ ਇੱਕ ਘਟਨਾ ਜਿਹੜੀ ਹੈ ਕਾਫੀ ਮਹੱਤਵਪੂਰਨ ਇੱਥੇ ਫਗਵਾੜੇ ਵਾਪਰੀ ਹੈ। ਇਹ ਸ਼ਿਵ ਸੈਨਾ ਦੇ ਬੰਦਿਆਂ ਦੇ ਵੱਲੋਂ ਮੁਸਲਮਾਨ ਭਾਈਚਾਰੇ ਦੇ ਖਿਲਾਫ ਉੱਥੇ ਇਹਨਾਂ ਨੇ ਕੁਛ ਸ਼ਰਾਰਤਬਾਜ਼ੀ ਜਿਹੜੀ ਆ ਉਹ ਫਗਵਾੜੇ ਦੇ ਵਿੱਚ ਕੀਤੀ, ਕਾਫੀ ਮਾਹੌਲ ਵਿਗੜਿਆ। ਪਰ ਉੱਥੋਂ ਦੇ ਜਿਹੜੇ ਦਲਿਤ ਕਾਰਕੁਨ ਸੀਗੇ ਤੇ ਸਿੱਖ ਜਥੇਬੰਦੀ ਦੇ ਨੁਮਾਇੰਦੇ ਸੀਗੇ ਉਹ ਉਸ ਮੌਕੇ ਦੇ ਉੱਪਰ ਪਹੁੰਚੇ ਔਰ ਜਾ ਕੇ ਉਸ ਧਿਰ ਦੇ ਨਾਲ ਜਾ ਕੇ ਖੜੇ ਨੇ। ਹੁਣ ਵੀ ਲਗਾਤਾਰ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਨੇ ਇੱਕ ਸਾਂਝੀ ਕਮੇਟੀ ਵੀ ਦਲਿਤਾਂ ਮੁਸਲਮਾਨਾਂ ਦੀ ਤੇ ਸਿੱਖਾਂ ਨੇ ਰਲ ਕੇ ਬਣਾਈ ਹੋਈ ਆ ਔਰ ਸ਼ਿਵ ਸੈਨਾ ਦੇ ਖਿਲਾਫ ਉਹ ਮਤਲਬ ਇਹ ਗੱਲ ਦਬਾਅ ਪਾ ਰਹੇ ਨੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ। ਸੋ ਇਸ ਤਰ੍ਹਾਂ ਦੇ ਜਿਹੜੇ ਸੰਕੇਤ ਆ ਇਹ ਕਾਫੀ ਚੰਗੇ ਨੇ ਔਰ ਜ਼ਾਹਰ ਦੀ ਗੱਲ ਆ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੱਕ ਸਾਂਝੀ ਵਿਚਾਰਧਾਰਾ ਜਿਹੜੀ ਕਿ ਜਾਬਰ ਵਿਚਾਰਧਾਰਾ ਹੈਗੀ ਆ ਉਹਦੇ ਵੱਲੋਂ ਤੁਹਾਨੂੰ ਦਬਾਇਆ ਜਾ ਰਿਹਾ ਤਾਂ ਇਕੱਠੇ ਹੋਣਾ ਜਾਂ ਇਕੱਠੇ ਚੱਲਣਾ ਇਹ ਇੱਕ ਬਹੁਤ ਬੁਨਿਆਦੀ ਗੱਲ ਹੈ ਤੇ ਕਾਫੀ ਜ਼ਰੂਰੀ ਹੈ। ਪਰ ਮੈਨੂੰ ਲੱਗਦਾ ਆ ਕਿ ਇਹ ਇਸ ਤਰ੍ਹਾਂ ਦੇ ਜਿਹੜੇ ਅਸਾਰ ਨੇ ਉਹ ਬਣ ਰਹੇ ਨੇ ਦਲਿਤਾਂ ਮੁਸਲਮਾਨਾਂ ਦੇ ਦਰਮਿਆਨ। ਆਪਾਂ JNU ਦੇ ਮਾਮਲੇ ਦੇ ਵਿੱਚ ਦੇਖਿਆ ਕਿਉਂਕਿ ਲੈਫਟ ਨੂੰ ਵੀ ਕਾਫੀ ਇਹ ਟਾਰਗੇਟ ਕਰ ਰਹੇ ਹੈ, ਉਹਨਾਂ ਦੇ ਨਾਲ ਵੀ ਕਿਸੇ ਨਾ ਕਿਸੇ ਪੱਧਰ ਦੇ ਉੱਪਰ ਉਹਨਾਂ ਦੀ ਕੋਸ਼ਿਸ਼ ਹੈਗੀ ਆ ਖੱਬੇ ਪੱਖੀਆਂ ਦੀ ਦਲਿਤਾਂ ਦੇ ਨਾਲ ਚੱਲਿਆ ਜਾਵੇ। ਪਰ ਇੱਥੋਂ ਤੱਕ ਖਾਸ ਰੂਪ 'ਚ ਆਪਾਂ ਦੇਖੀਏ ਕਿ ਘੱਟ ਗਿਣਤੀ ਭਾਈਚਾਰਿਆਂ ਦਾ ਤੇ ਦਲਿਤ ਵਰਗ ਦਾ ਸੰਬੰਧ ਹੈ ਤੇ
ਉੱਤੇ ਵੀ ਇਹ ਸਾਂਝ ਜਿਹੜੀ ਆ ਉਹ ਬਣਦੀ ਉੱਪਰ ਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਵਿੱਚ ਵੀ ਜਾਂ ਪੰਜਾਬ ਤੋਂ ਬਾਹਰ ਵੀ ਜਿੱਥੇ ਸਿੱਖ ਹੈਗੇ ਨੇ ਉਹਨਾਂ ਨੂੰ ਡਟਵੇਂ ਰੂਪ ਦੇ ਵਿੱਚ ਇਸ ਬਾਰੇ ਦੇ ਵਿੱਚ ਜ਼ਰੂਰ ਸੋਚਣਾ ਚਾਹੀਦਾ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਉਹ ਪਹਿਲਾਂ ਹੀ ਸਾਹਮਣੇ ਆਉਣੀ ਸ਼ੁਰੂ ਹੋ ਗਈ। ਜੀ ਪਰਮਜੀਤ ਸਿੰਘ ਜੀ, ਤੁਸੀਂ ਆਪਣੇ ਵਿਚਾਰ ਇਹਨਾਂ ਵਿਸ਼ਿਆਂ ਤੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਆਪਣਾ ਸਮਾਂ ਕੱਢਿਆ, ਇਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਪਰਮਜੀਤ ਸਿੰਘ ਜੀ ਨੇ ਦੱਸਿਆ ਕਿ ਫਗਵਾੜਾ ਇੱਕ ਪੰਜਾਬ ਦੇ ਵਿੱਚ ਐਗਜ਼ਾਮਪਲ ਹੈ ਜਿੱਥੇ ਕਿ ਹਿੰਦੂਤਵੀ ਸੋਚ ਦੇ ਖਿਲਾਫ ਘੱਟ ਗਿਣਤੀ ਕੌਮਾਂ ਸਿੱਖ, ਈਸਾਈ, ਦਲਿਤ ਭਾਈਚਾਰਾ, ਮੁਸਲਮਾਨ ਕੌਮ ਦੇ ਹੱਕ ਦੇ ਵਿੱਚ ਖਲੋਤੇ ਨੇ ਤੇ ਇਹੀ ਇੱਕ ਜ਼ਰੀਆ ਹੈਗਾ ਜਿੱਥੋਂ ਅਸੀਂ ਆਸ ਕਰ ਸਕਦੇ ਹਾਂ ਕਿ ਇਕੱਠਿਆਂ ਹੋ ਕੇ ਅਸੀਂ ਇਸ ਸੋਚ ਦਾ ਡਟਵਾਂ ਵਿਰੋਧ ਕਰ ਸਕਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਹੋਂਦ ਨੂੰ ਵਿਲੱਖਣ ਤੌਰ ਤੇ ਕਾਇਮ ਰੱਖ ਸਕਦੇ ਹਾਂ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਨੂੰ ਫੇਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।